ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਵੀ ਜੇ ਈਰਾਨ ਵਾਲਿਆਂ ਨੇ ਪੀਸਫੁਲ ਪ੍ਰੋਟੈਸਟਰਸ ਨੂੰ ਮਾਰਨਾ ਸ਼ੁਰੂ ਕੀਤਾ ਤੇ ਅਸੀਂ ਇੰਟਰਫੇਅਰ ਕਰਾਂਗੇ, ਅਸੀਂ ਉਹਨਾਂ ਦਾ ਰੈਸਕਿਊ ਕਰਾਂਗੇ। ਤੇ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਵਾਇਲੈਂਟ ਜਿਹੜੇ ਪ੍ਰੋਟੈਸਟ ਹੋ ਰਹੇ ਹੈਗੇ ਆ, 2 ਪ੍ਰੋਟੈਸਟਰਸ ਮਾਰੇ ਵੀ ਜਾ ਚੁੱਕੇ ਹੈਗੇ ਆ। ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਜੋ ਇਹ ਕਮੈਂਟ ਕੀਤਾ ਹੈਗਾ ਆ, ਉਹ ਤੋਂ ਬਾਅਦ ਈਰਾਨ ਵਾਲੇ ਜਿਹੜੇ ਆ ਕਾਫੀ ਔਖੇ ਹੋਏ ਹੈਗੇ ਆ। ਟਰੂਥ ਸੋਸ਼ਲ ਦੇ ਉੱਤੇ ਉਹਨਾਂ ਨੇ ਤੜਕੇ ਹੀ 3 ਵਜੇ ਇਹ ਕਮੈਂਟ ਪਾਇਆ ਵੀ ਵੀ ਆਰ ਲੌਕਡ ਐਂਡ ਲੋਡਡ ਐਂਡ ਰੈਡੀ ਟੂ ਗੋ। ਤੇ ਜੇ ਤੁਸੀਂ ਜਿਹੜੇ ਆਪਣੇ ਮੁਲਕ ਦੇ ਪੀਸਫੁਲ ਜਿਹੜੇ ਤੁਹਾਡੇ ਪ੍ਰੋਟੈਸਟਰਸ ਆ ਉਹਨਾਂ ਨੂੰ ਮਾਰਾਂਗੇ। 6 ਕਹਿੰਦੇ ਮਾਰੇ ਜਾ ਚੁੱਕੇ ਆ, ਪਹਿਲਾਂ 2 ਸੀ, ਉਹ ਅਪਡੇਟ ਹੋ ਗਈ ਇਨਫੋਰਮੇਸ਼ਨ। 6 ਪ੍ਰੋਟੈਸਟਰਸ ਜੋ ਆ ਉਹਨਾਂ ਨੂੰ ਮਾਰੇ ਜਾ ਚੁੱਕੇ ਹੈਗੇ ਆ। ਪਿਛਲੇ ਵੀਕਐਂਡ ਦੇ ਦੌਰਾਨ ਇਹ ਪ੍ਰੋਟੈਸਟ ਸ਼ੁਰੂ ਹੋਏ ਸੀ ਕਿਉਂਕਿ ਬਹੁਤ ਸਾਰੇ ਜਿਹੜੇ ਬਿਜ਼ਨੈਸਸ ਆ ਉਹ ਫਰਸਟ੍ਰੇਟਡ ਹੈਗੇ ਆ। ਇਕਨੋਮਿਕ ਕੰਡੀਸ਼ਨ ਜਿਹੜੀ ਇਸਲਾਮਿਕ ਰਿਪਬਲਿਕ ਦੀ ਆ ਉਹ ਕਾਫੀ ਮਾੜੀ ਹੈਗੀ ਆ, ਕਿਉਂਕਿ ਸੈਂਕਸ਼ਨਸ ਲਾਈਆਂ ਗਈਆਂ ਆ ਵੈਸਟਰਨਸ ਮੁਲਕਾਂ ਵੱਲੋਂ, ਤੇ ਬਹੁਤ ਸਾਰੇ ਜਿਹੜੇ ਮਿਲੀਟੈਂਟ ਗਰੁੱਪ ਹੈਗੇ ਆ ਉਹਨਾਂ ਦੀ ਸਪੋਰਟ ਕਰਦਾ ਆ ਈਰਾਨ, ਤੇ ਨਾਲ ਦੀ ਨਾਲ ਜੋ ਆਪਣਾ ਨਿਊਕਲੀਅਰ ਪ੍ਰੋਗਰਾਮ ਆ ਉਸ ਨੂੰ ਵੀ ਅੱਗੇ ਵਧਾ ਰਿਹਾ ਹੈਗਾ। ਜੋ ਵੀਡੀਓਜ਼ ਤੇ ਫੋਟੋਜ਼ ਆਈਆਂ ਤਹਿਰਾਨ ਤੋਂ, ਉੱਥੇ ਸੋਸ਼ਲ ਮੀਡੀਆ ਦੇ ਉੱਤੇ ਸ਼ੋ ਹੋ ਰਿਹਾ ਵੀ ਕਿੱਦਾਂ ਉਹਨਾਂ ਨੇ ਪ੍ਰੋਟੈਸਟਰਸ ਦੇ ਉੱਤੇ ਗੋਲੀਆਂ ਚਲਾਈਆਂ ਹੈਗੀਆਂ। ਸੋ ਲੋਕ ਕਾਫੀ ਅਪਸੈਟ ਆ। ਪਿਛਲੀ ਵਾਰੀ ਵੀ ਜਦੋਂ ਇੱਕ ਪ੍ਰੋਟੈਸਟ ਹੋਇਆ ਸੀ, ਇੱਕ ਬੀਬੀ ਦਾ ਜਿਹੜਾ ਕਤਲ ਹੋਇਆ ਸੀ, ਉਸ ਤੋਂ ਬਾਅਦ ਪੂਰੀ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਰੌਲਾ ਪਿਆ ਸੀ। ਤੇ ਲਾਰੀਜ਼ਾਨੀ ਇੱਕ ਉੱਥੇ ਦੇ ਯੂਐਸ ਜਿਹੜੇ ਸੌਰੀ ਸਪੀਕਰ ਹੈਗੇ ਈਰਾਨ ਦੀ ਪਾਰਲੀਮੈਂਟ ਦੇ, ਉਹਨਾਂ ਨੇ ਇਹ ਕਿਹਾ ਹੈ ਵੀ ਪ੍ਰੈਜ਼ੀਡੈਂਟ ਟਰੰਪ ਹੁਣੀ ਤਾਂ ਉੱਦਾਂ ਸਟੇਟਮੈਂਟਾਂ ਮਾਰ ਦਿੰਦੇ ਆ ਤੇ ਐਡਵੈਂਚਰਿਜ਼ਮ ਕਰਦੇ ਆ, ਤੇ ਉਹਨਾਂ ਨੂੰ ਆਪਣੇ ਫੌਜੀਆਂ ਦਾ ਖਿਆਲ ਰੱਖਣਾ ਚਾਹੀਦਾ। ਸੋ ਇਹ ਇੱਕ ਬੜੀ ਸਖਤ ਸਟੇਟਮੈਂਟ ਆ, ਕਿਉਂਕਿ ਇਹ ਸਰੋਤਿਆਂ ਨੂੰ ਸਾਰਿਆਂ ਨੂੰ ਪਤਾ ਵੀ ਜਿਹੜੇ ਫੌਜੀ ਆ ਅਮਰੀਕਾ ਦੇ ਮਿਡਲ ਈਸਟ ਦੇ ਵਿੱਚ ਬਹੁਤ ਡਿਪਲੋਇਡ ਹੈਗੇ ਆ ਵੱਖ-ਵੱਖ ਮੁਲਕਾਂ 'ਚ, ਚਾਹੇ ਉਹ ਸਾਊਦੀ ਅਰੇਬੀਆ ਆ, ਇਰਾਕ ਆ, ਕੁਵੈਤ ਆ, ਇਹਨਾਂ ਮੁਲਕਾਂ ਦੇ ਵਿੱਚ। ਸੋ ਉਹ ਤੋਂ ਬਾਅਦ ਹਜੇ ਟਰੰਪ ਉਹਨਾਂ ਦੀ ਕੋਈ ਸਟੇਟਮੈਂਟ ਨਹੀਂ ਆਈ। ਅਲੀ ਸ਼ਮਖਾਨੀ ਇੱਕ ਐਡਵਾਈਜ਼ਰ ਹੈਗੇ ਇਰਾਨੀਅਨ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੈਨੀ ਦੇ, ਉਹਨਾਂ ਨੇ ਇਹ ਕਿਹਾ ਵੀ ਕਿਸੇ ਤਰ੍ਹਾਂ ਦੀ ਵੀ ਜਿਹੜੀ ਇੰਟਰਵੈਂਸ਼ਨ ਜੇ ਹੋਈ ਤੇ ਈਰਾਨ ਪੂਰੀ ਤਰ੍ਹਾਂ ਉਹਦਾ ਜਿਹੜਾ ਜਵਾਬ ਆ ਦਊਗਾ। ਸੋ ਯੂਐਸ ਤੇ ਇਜ਼ਰਾਈਲੀ ਗਵਰਨਮੈਂਟ ਨੇ ਵੀ ਸਟੇਟਮੈਂਟ ਜਾਰੀ ਕੀਤੀ ਆ ਵੀ ਅਸੀਂ ਪ੍ਰੋਟੈਸਟਰਸ ਦੇ ਹੱਕ ਦੇ ਵਿੱਚ ਆ। ਕਹਿੰਦੇ ਵੀ ਈਰਾਨ ਦੇ ਲੋਕ ਆਜ਼ਾਦੀ ਚਾਹੁੰਦੇ ਹੈਗੇ ਆ, ਉਹ ਅਯਾਤੁੱਲਾਜ਼ ਦੇ ਹੱਥਾਂ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਸਫਰ ਕਰ ਰਹੇ ਹੈਗੇ ਆ। ਮਾਈਕ ਵਾਲਜ਼ ਜੋ ਯੂਐਸ ਦੇ ਐਂਬੈਸਡਰ ਹੈਗੇ ਯੂਨਾਈਟਿਡ ਨੇਸ਼ਨਸ ਨੂੰ, ਉਹਨਾਂ ਨੇ ਐਕਸ ਦੇ ਉੱਤੇ ਪੋਸਟ ਕੀਤਾ ਤੇ ਕਹਿੰਦੇ ਵੀ ਅਸੀਂ ਇਰਾਨੀਅਨਸ ਦੇ ਨਾਲ ਪੂਰੀ ਤਰ੍ਹਾਂ ਖੜੇ ਆ, ਜੋ ਲੋਕ ਆਪਣੀ ਆਜ਼ਾਦੀ ਜਿਹੜੀ ਆ ਇਸ ਰੈਡੀਕਲ ਰਜੀਮ ਤੋਂ ਮੰਗ ਰਹੇ ਹੈਗੇ। ਜੀ, ਇਕਨੋਮਿਕ ਹਾਲਾਤ ਖਾਸੇ ਮੰਦੇ ਜਿਹੜੇ ਉਹ ਬਣ ਚੁੱਕੇ ਆ, ਜਿਸ ਕਰਕੇ ਲੋਕਾਂ ਨੂੰ ਸੜਕਾਂ ਤੇ ਆਉਣਾ ਪਿਆ। ਈਰਾਨ ਦੇ ਲੋਕਾਂ ਦੇ ਦੁਆਰਾ ਇਹ ਪਹਿਲੀ ਵਾਰ ਨਹੀਂ, ਇਸ ਤੋਂ ਪਹਿਲਾਂ ਵੀ ਕਈ ਵਾਰ ਉਹ ਪ੍ਰੋਟੈਸਟ ਕਰ ਹਟੇ ਆ, ਪਰ ਉੱਥੋਂ ਦੀ ਜਿਹੜੀ ਸਰਕਾਰ ਆ ਅਕਸਰ ਇਹਨਾਂ ਪ੍ਰੋਟੈਸਟ ਨੂੰ ਦੱਬ ਦਿੰਦੀ ਰਹੀ ਹੈਗੀ ਆ। ਤਾਂ ਪਿਛਲੇ ਸਾਲ ਦੇ ਵਿੱਚ B-2 ਬੰਬਰਸ ਦੇ ਨਾਲ ਈਰਾਨ ਦੀਆਂ ਨਿਊਕਲੀਅਰ ਫੈਸਿਲਿਟੀਜ਼ ਦੇ ਉੱਤੇ ਬੰਬ ਸਿੱਟੇ ਗਏ ਸੀਗੇ, ਤੇ ਉਸੇ ਦਰਮਿਆਨ ਆਪਾਂ ਉਹ ਪਿਛਲੇ ਸਾਲਾਂ ਦੇ ਵਿੱਚ ਹੀ ਦੇਖਿਆ ਵੀ ਜਿਹੜੀਆਂ ਔਰਤਾਂ ਉੱਥੇ ਬੁਰਕਾ ਨਹੀਂ ਪਾਉਣਾ ਚਾਹੁੰਦੀਆਂ ਸੀ, ਉਹਨਾਂ ਨੇ ਪ੍ਰੋਟੈਸਟ ਕੀਤੇ ਸੀ। ਫਿਰ ਇੱਕ ਅਮੀਨੀ ਨਾਂ ਦੀ ਕੁੜੀ ਆ, ਉਸਨੂੰ ਇਹਨਾਂ ਨੇ ਕਸਟਡੀ 'ਚ ਲਿਆ ਸੀ, ਫਿਰ ਕਸਟਡੀ ਦੇ ਵਿੱਚ ਉਸਦੀ ਮੌਤ ਹੋ ਗਈ ਸੀ। ਫਿਰ ਪ੍ਰੋਟੈਸਟ ਜਿਹੜੇ ਉਹ ਬਹੁਤ ਜ਼ਿਆਦਾ ਹੋਏ ਸੀਗੇ। ਸੋ ਰਾਸ਼ਟਰਪਤੀ ਟਰੰਪ ਨੇ ਇਹ ਦੱਸਿਆ ਵੀ ਲੌਕਡ ਐਂਡ ਲੋਡਡ ਆ ਸੀ, ਜਿੱਦਾਂ ਤੁਸੀਂ ਦੱਸ ਹੀ ਰਹੇ ਆ। ਤਾਂ ਉਦੋਂ ਤੋਂ ਜਿਹੜਾ ਹੁਣ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਚੇਤਾਵਨੀ ਦੇ ਦਿੱਤੀ ਆ। ਉਹ ਰਾਸ਼ਟਰਪਤੀ ਟਰੰਪ ਕਹਿੰਦੇ ਵੀ ਮੈਂ ਪੀਸ ਵਾਲਾ ਜਿਹੜਾ ਰਾਸ਼ਟਰਪਤੀ ਆ, ਤੇ ਪਰ ਇਹ ਆ ਵੀ ਨਾਲ-ਨਾਲ ਡੰਡਾ ਵੀ ਜਿਹੜਾ ਉਹਨਾਂ ਨੇ ਤਗੜਾ ਰੱਖਿਆ ਆ ਵੀ ਭਾਈ ਜੇ ਕੋਈ ਅੜੀ-ਫੜੀ ਕਰਦਾ ਤੇ ਫਿਰ ਆਪਾਂ ਉਸ ਤਰੀਕੇ ਦੇ ਨਾਲ ਉਹਨੂੰ ਸਮਝਾ ਵੀ ਜਿਹੜਾ ਆ ਉਹ ਬੁਝਾ ਲੈਣਾ ਹੈਗਾ ਆ। ਸੋ ਈਰਾਨ ਨੂੰ ਲੈ ਕੇ ਜਿਹੜਾ ਮਸਲਾ ਆ ਉਹ ਤੇਜ਼ ਹੋ ਚੁੱਕਾ ਆ, ਤੇ ਵੈਨੇਜ਼ੁਏਲਾ ਨੂੰ ਲੈ ਕੇ ਵੀ ਆਪਾਂ ਨੂੰ ਪਤਾ ਹੀ ਆ ਵੀ ਕੀ ਕੁਛ ਚੱਲ ਰਿਹਾ। ਉਹਦੇ ਬਾਰੇ ਵੀ ਅੱਜ ਆਪਾਂ ਤੁਹਾਡੇ ਨਾਲ ਇੱਕ ਹੋਰ ਖਬਰ ਸ਼ੇਅਰ ਜਿਹੜੀ ਉਹ ਕਰਾਂਗੇ। ਸੋ ਉੱਧਰ ਇਸ ਸਾਰੇ ਮਾਮਲੇ ਦੇ ਵਿੱਚ ਹਰਜੋਤ ਸਿੰਘ ਜੀ ਸਭ ਤੋਂ ਖੁਸ਼ ਬੰਦਾ ਨੇਤਨਿਆਹੂ ਹੋ ਰਿਹਾ ਹੁਣ, ਜਿਹੜਾ ਫਲੋਰੀਡਾ ਦੇ ਵਿੱਚ ਇਸ ਹਫ਼ਤੇ ਆ ਕੇ ਗਿਆ ਆ। ਈਰਾਨ ਨੂੰ ਉਹ ਆਪਣਾ ਐਕਸਿਸਟੈਂਸ਼ੀਅਲ ਕ੍ਰਾਈਸਿਸ ਦੇ ਤੌਰ ਦੇ ਉੱਤੇ, ਐਨਮੀ ਦੇ ਤੌਰ ਦੇ ਉੱਤੇ ਇਜ਼ਰਾਈਲ ਵਾਲੇ ਮੰਨਦੇ ਨੇ। ਇਹ ਦੋਨੋਂ ਹੀ ਕਹਿ ਲਓ ਵੀ ਇੱਟ ਕੁੱਤੇ ਦਾ ਵੈਰ ਇਹਨਾਂ ਦਾ ਮੁਲਕਾਂ ਦਾ ਆਪਸ ਦੇ ਵਿੱਚ ਹੈਗਾ ਆ, ਇਜ਼ਰਾਈਲ ਤੇ
ਈਰਾਨ ਦਾ ਦੋਨੋਂ ਹੀ ਦੁਨੀਆ ਤੋਂ ਇੱਕ ਦੂਜੇ ਨੂੰ ਖਤਮ ਕਰਨ ਦੀਆਂ ਗੱਲਾਂ ਅਕਸਰ ਜਿਹੜਾ ਉਹ ਕਰਦੇ ਰਹਿੰਦੇ ਹੈਗੇ ਆ। ਸੋ ਹੁਣ ਅੱਗੇ ਕੀ ਬਣੂਗਾ ਇਹ ਦੇਖਣ ਵਾਲੀ ਗੱਲ ਆ। ਰਾਸ਼ਟਰਪਤੀ ਟਰੰਪ ਨੇ ਆਪਣੇ ਪਹਿਲੇ ਕਾਰਜਕਾਲ ਦੇ ਵਿੱਚ ਉਹਨਾਂ ਦਾ ਇੱਕ ਕਾਸਿਮ ਸੁਲੇਮਾਨੀ ਜਿਹੜਾ ਟੌਪ ਦਾ ਜਿਹੜਾ ਉਹ ਕਮਾਂਡਰ ਸੀਗਾ, ਉਸ ਨੂੰ ਯੂਐਸ ਡਰੋਨ ਸਟ੍ਰਾਈਕ ਦੇ ਨਾਲ 2020 ਦੇ ਵਿੱਚ ਮਾਰ ਦਿੱਤਾ ਸੀਗਾ। ਸੋ ਕਹਿੰਦੇ ਵੀ ਆਉਂਦੇ ਦਿਨਾਂ ਦੇ ਵਿੱਚ ਕੱਲ ਹੀ ਇਨਫੈਕਟ ਉਸ ਦੀ ਜਿਹੜੀ ਕਹਿੰਦੇ ਵੀ ਐਨੀਵਰਸਰੀ ਆ ਰਹੀ ਆ। ਸੋ ਕਾਫੀ ਲੋਕ ਉਦੋਂ ਵੀ ਜਿਹੜੇ ਉਹ ਬਾਹਰ ਹੋਣਗੇ ਤੇ ਉਸੇ ਦਰਮਿਆਨ ਜਿਹੜੇ ਪ੍ਰੋਟੈਸਟ ਵੀ ਉੱਥੇ ਚੱਲ ਰਹੇ ਹੈਗੇ ਆ ਹਰਜੋਤ ਸਿੰਘ ਜੀ। ਸੋ ਦੇਖਦੇ ਆ ਆਉਂਦੇ ਸਮੇਂ ਦੇ ਵਿੱਚ ਕੀ ਇਹ ਬਣਦਾ ਹੈ। ਪ੍ਰੋਟੈਸਟ ਤੇ ਕਹਿੰਦੇ ਉਹਦਾ ਪੀਸਫੁਲ ਬਹੁਤੇ ਜਿਹੜੇ ਚੱਲ ਰਹੇ ਆ, ਸਿਕਿਉਰਿਟੀ ਫੋਰਸਿਸ ਹੀ ਉਹਨਾਂ ਨੂੰ ਕੁੱਟਮਾਰ ਜਿਹੜੀ ਉਹਨਾਂ ਦੇ ਉਲਟ ਕਰ ਰਹੀ ਆ ਤੇ ਕਈ ਮੌਤਾਂ ਤੇ ਕਈ ਜਿਹੜੇ ਫੱਟੜ ਹੋਣ ਦੀਆਂ ਰਿਪੋਰਟਸ ਜਿੱਦਾਂ ਤੁਸੀਂ ਦੱਸਿਆ ਆ ਵੀ ਉਹ ਆ ਚੁੱਕੀਆਂ ਹੈਗੀਆਂ ਨੇ।